ਸੱਜਣੋ ਤੇ ਮਿੱਤਰੋ, ਖੈਰ ਨਾਲ ਵਸੋ ਤੇ ਖਿੜਖਿੜ ਹੱਸੋ। ਤੁਸੀਂ ਵੇਖ ਰਹੇ ਹੋ ਜਾਗ ਪੰਜਾਬੀ ਚੈਨਲ ਤੇ ਮੈਂ ਤੁਹਾਡਾ ਮਜਮਾਨ ਸ਼ਬੀਰ ਜੀ। ਅੰਗ ਰੰਗ ਹੀਰ ਕਹਾਣੀ ਵਾਰਿਸ ਸ਼ਾਹ ਦਾ ਬੋਲਣਾ ਭੇਦ ਅੰਦਰ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਆ। ਕਹਾਣੀ ਅਸੀਂ ਪੜ੍ਹ ਰਹੇ ਹਾਂ ਹੀਰ ਰਾਂਝੇ ਦੀ, ਲਿਖਤ ਹੈ ਵਾਰਿਸ ਸ਼ਾਹ ਹੋਰਾਂ ਦੀ। ਤੇ ਜਿਸ ਪੜਾਅ ਤੇ ਅਸੀਂ ਪਹੁੰਚੇ ਆ ਉਸ ਪੜਾਅ ਤੇ ਰਾਂਝੇ ਦੇ ਭਰਾਵਾਂ ਤੇ ਭਰਜਾਈਆਂ ਦੇ ਵਿਚਕਾਰ ਜਿਹੜੀ ਲੜਾਈ ਹੈ ਉਹ ਹੁਣ ਘਰ ਤੋਂ ਲੋਕਾਂ ਵਿੱਚ ਆ ਗਈ ਹੈ। ਪਿਛਲੇ ਵਲੌਗ 'ਚ ਅਸੀਂ ਭਰਜਾਈਆਂ ਦਾ ਬਿਆਨ ਪੜ੍ਹਿਆ ਸੀ, ਜਿਹਦੇ 'ਚ ਉਹ ਰਾਂਝੇ ਦੇ ਨਾਲ ਬੜਾ ਹੇਜ ਜਗਾਉਂਦੀਆਂ ਨੇ। ਤੇ ਰਾਂਝਾ ਹੁਣ ਕੀ ਜਵਾਬ ਦਿੰਦਾ, ਆਓ ਪਹਿਲਾਂ ਸੁਣਦੇ ਹਾਂ ਲਿਆਕਤ ਅਨਾਇਤ ਹੋਰਾਂ ਦੀ ਆਵਾਜ਼ ਦੇ ਵਿੱਚ। ਭਾਬੀ ਰਿਜ਼ਕ ਉਦਾਸ ਜਾਂ ਹੋ ਟੁਰਿਆ, ਹੁਣ ਕਾਸ ਨੂੰ ਘੇਰ ਕੇ ਠੱਗਦੀਆਂ ਹੋ, ਪਹਿਲੇ ਸਾੜ ਕੇ ਜੂ ਹੁਣ ਮੰਨੜੇ ਦਾ, ਪਿੱਛੋਂ ਫੁੱਲੀਆਂ ਲਾਵਣ ਲੱਗਦੀਆਂ ਹੋ। ਭਾਈ ਸਾਕ ਸਨ ਸੋ ਤੁਸਾਂ ਵਖ ਕੀਤੇ, ਤੁਸੀਂ ਸਾਕ ਕੀ ਸਾਡੀਆਂ ਲੱਗਦੀਆਂ ਹੋ, ਅਸੀਂ ਕੋਜੜੇ ਰੂਪ ਕਰੂਪ ਵਾਲੇ, ਤੁਸੀਂ ਜੋਬਨ ਦੀਆਂ ਨਹੀਂ ਹੋ ਵਗਦੀਆਂ ਹੋ। असां आब ते तुआम हराम किता, तुसी ठगनियां सारड़े जग दियां हो, वारिस शाह अकलड़े की करना, तुसी सत इकट्ठियां वगदियां हो। ਭਾਬੀ ਰਿਜ਼ਕ ਉਦਾਸ ਜਾਂ ਹੋ ਟੁਰਿਆ, ਹੁਣ ਕਾਸ ਨੂੰ ਘੇਰ ਕੇ ਠੱਗਦੀਆਂ ਹੋ, ਪਹਿਲੇ ਸਾੜ ਕੇ ਜੂ ਨਮਾਨਣੇ ਦਾ, ਪਿੱਛੋਂ ਭੁੱਲੀਆਂ ਲਾਵਣੇ ਲੱਗਦੀਆਂ ਹੋ। ਭਾਈ ਸਾਕ ਸਨ ਸੋ ਤੁਸਾਂ ਵੱਖ ਕੀਤੇ, ਤੁਸੀਂ ਸਾਕੀ ਸਾਡੀਆਂ ਲੱਗਦੀਆਂ ਹੋ, ਅਸੀਂ ਕੁਜੜੇ ਰੂਪ ਕਰੂਪ ਵਾਲੇ, ਤੁਸੀਂ ਜੋਬਣੇ ਦੀਆਂ ਨੈ ਵਗਦੀਆਂ ਹੋ। ਅਸਾਂ ਆਪ ਤੇ ਤੁਆਮ ਮਾਲੂਮ ਕੀਤਾ, ਤੁਸੀਂ ਠਗਣੀਆਂ ਸਾਰੜੇ ਜਗ ਦੀਆਂ ਹੋ, ਵਾਰਿਸ ਸ਼ਾਹ ਇਕੱਲੜੇ ਕੀ ਕਰਨਾ, ਤੁਸੀਂ ਸੱਤ ਇਕੱਠੀਆਂ ਵਗਦੀਆਂ ਹੋ। ਇਹ ਹੈ ਉਹ ਬਿਆਨ ਜਿਹੜਾ ਰਾਂਝੇ ਨੇ ਦਿੱਤਾ ਹੈ, ਔਰ ਦਿੱਤਾ ਇਸ ਕਰਕੇ ਹੈ ਕਿ ਲੋਕ ਸਾਹਮਣੇ ਜਿਹੜੇ ਹੈ ਨੇ ਖੜੇ। ਭਰਜਾਈਆਂ ਤੇ ਭਰਾਵਾਂ ਨੇ ਆਪਣੇ ਵੱਲੋਂ ਪੂਰੀ ਬਾਹ ਲਾਈ ਕਿ ਉਹ ਲੋਕਾਂ ਤੇ ਇਹ ਸਾਬਤ ਕਰ ਸਕਣ ਕਿ ਉਹ ਰਾਂਝੇ ਦੇ ਖੈਰ ਖਾਂ ਨੇ, ਉਹ ਰਾਂਝੇ ਦਾ ਭਲਾ ਚਾਹੁੰਦੇ ਨੇ, ਉਹ ਰਾਂਝੇ ਦੇ ਨਾਲ ਪਿਆਰ ਕਰਦੇ ਨੇ। ਪਰ ਰਾਂਝੇ ਨੇ ਉਹਨਾਂ ਦਾ ਜੋ ਅੰਦਰੂਨਾ ਸੀ, ਜੋ ਅੰਦਰ ਸੀ, ਉਹ ਸਾਰਾ ਖੋਲ੍ਹ ਕੇ ਲੁਕਾਈ ਦੇ ਸਾਹਮਣੇ ਧਰ ਦਿੱਤਾ ਹੈ। ਇਸ ਬਿਆਨ ਦੇ ਵਿੱਚ ਵੀ ਰਾਂਝੇ ਨੇ ਜਿਹੜਾ ਬਿਆਨ ਦਿੱਤਾ ਹੈ ਉਸ ਤੇ ਜ਼ਰਾ ਗੋ ਕਰੋਗੇ ਤੇ ਤੁਹਾਨੂੰ ਪਤਾ ਚੱਲੇਗਾ ਕਿ ਰਾਂਝੇ ਨੇ ਉਹਨਾਂ ਦੇ ਅੰਦਰ ਜੋ ਵੀ ਉਹ ਕਾਲਾ ਮਾਰਾ ਕਰ ਰਹੇ ਸਨ, ਜੋ ਵੀ ਉਹਨਾਂ ਦੇ ਦਿਲਾਂ ਦੇ ਵਿੱਚ ਮੌਜੂਦ ਸੀ, ਦਿਮਾਗਾਂ ਵਿੱਚ ਮੌਜੂਦ ਸੀ, ਉਹ ਉਸਨੇ ਉਸ ਦੀ ਪੂਰੀ ਤਸਵੀਰ ਜਿਹੜੀ ਹੈ ਉਹ ਖਿੱਚੀ ਹੈ
ਔਰ ਮਜ਼ੇ ਦੀ ਇਹਦੇ ਵਿੱਚ ਜਿਹੜੀ ਗੱਲ ਹੈ ਸੋਚਣ ਵਾਲੀ, ਗੌਰ ਕਰਨ ਵਾਲੀ, ਉਹ ਹੈ ਕਿ ਰਾਂਝੇ ਨੇ ਕਿਸੇ ਵੀ ਜਗ੍ਹਾ ਤੇ ਗਲਤ ਬਿਆਨੀ ਨਹੀਂ ਕੀਤੀ। ਰਾਂਝੇ ਨੇ ਹਰ ਜਗ੍ਹਾ ਹੈ ਹਕੀਕਤ ਬਿਆਨੀ ਤੋਂ ਹੀ ਕੰਮ ਲਿਆ ਹੈ। ਭਾਬੀ ਰਿਜ਼ਕ ਉਦਾਸ ਜਾਂ ਹੋ ਟੁਰਿਆ, ਹੁਣ ਕਾਸ ਨੂੰ ਘੇਰ ਕੇ ਠੱਗਦੀਆਂ ਹੋ। ਕਿ ਜਦੋਂ ਮੈਂ ਇਹ ਫੈਸਲਾ ਕਰ ਲਿਆ ਕਿ ਹੁਣ ਮੈਂ ਇੱਥੇ ਨਹੀਂ ਰਹਿਣਾ, ਹੁਣ ਇੱਥੋਂ ਦਾ ਜਿਹੜਾ ਰਿਜ਼ਕ ਹੈ ਉਹ ਮੇਰੇ ਖਾਤੇ ਵਿੱਚ ਨਹੀਂ ਹੈ। ਹੁਣ ਰਿਜ਼ਕ ਦਾ ਨਾ ਹੋਣ ਦਾ ਮਤਲਬ ਹੈ ਵੇ ਜਾਂ ਤੇ ਹਾਲਾਤ ਨੇ ਮੈਨੂੰ ਇੰਨਾ ਕੁ ਮਜਬੂਰ ਕਰਤਾ ਹੈ ਕਿ ਹੁਣ ਮੇਰਾ ਰਹਿਣਾ ਇੱਥੇ ਜਿਹੜਾ ਹੈ ਉਹ ਮੁਮਕਿਨ ਨਹੀਂ, ਜਾਂ ਫਿਰ ਲੋਕ ਜਿਹੜੇ ਨੇ ਉਹ ਨਹੀਂ ਚਾਹੁੰਦੇ ਕਿ ਮੈਂ ਇੱਥੇ ਰਵਾਂ, ਜਾਂ ਮੇਰਾ ਆਪਣਾ ਹੀ ਮਨ ਜਿਹੜਾ ਹੈ ਉਹ ਇੱਥੇ ਨਹੀਂ ਲੱਗਦਾ। ਸੋ ਜਿਸ ਵੇਲੇ ਬੰਦਾ ਇਹ ਫੈਸਲਾ ਕਰ ਲੈਂਦਾ ਹੈ ਕਿ ਉਹਨੇ ਇੱਥੇ ਨਹੀਂ ਰਹਿਣਾ, ਇਹ ਆਖਿਆ ਜਾਂਦਾ ਕਿ ਇੱਥੋਂ ਇਹਦਾ ਦਾਣਾ ਪਾਣੀ ਜਿਹੜਾ ਹੈ ਉਹ ਮੁੱਕ ਗਿਆ ਹੈ, ਹੁਣ ਜਿੱਥੇ ਜਾ ਕੇ ਇਹਨੇ ਰਹਿਣਾ ਹੈ ਇਹਦਾ ਦਾਣਾ ਪਾਣੀ ਉੱਥੋਂ ਦਾ ਹੈ। ਲੇਕਿਨ ਉਹਨੇ ਰਾਂਝੇ ਨੇ ਜਿਹੜਾ ਅਗਲੀ ਗੱਲ ਕੀਤੀ ਹੈ ਉਹ ਜਿਹੜੀ ਹੈ ਗੋ ਗੋਚਰੀ ਹੈ ਕਿ ਹੁਣ ਕਾਸ ਨੂੰ ਘੇਰ ਕੇ ਠੱਗਦੀਆਂ ਹੋ। ਠੱਗ ਕਹਿਤਾ ਰਾਂਝੇ ਨੇ ਭਰਜਾਈਆਂ ਨੂੰ। ਸੋ ਇਹ ਜਿਹੜਾ ਠੱਗ ਪੁਣਾ ਚੱਲਦਾ ਪਿਆ ਹੈ, ਜਿਹੜਾ ਠੱਗ ਪੁਣਾ ਉਹਨਾਂ ਨੇ ਕੀਤਾ ਹੈ, ਦੱਸੋ ਕਿ ਰਾਂਝੇ ਨੇ ਇਹ ਜਿਹੜਾ ਬਿਆਨ ਹੈ ਇਹ ਸਹੀ ਦਿੱਤਾ ਹੈ ਜਾਂ ਕਿ ਗਲਤ ਦਿੱਤਾ ਹੈ। ਹੁਣ ਤੱਕ ਦੀ ਕਹਾਣੀ ਤੁਹਾਡੇ ਸਾਹਮਣੇ ਹੈ, ਤੁਸੀਂ ਆਪ ਹੀ ਫੈਸਲਾ ਕਰੋ ਕਿ ਰਾਂਝਾ ਜਿਹੜਾ ਹੈ ਉਹ ਹਕੀਕਤ ਬਿਆਨੀ ਤੋਂ ਕੰਮ ਲੈ ਰਿਹਾ ਹੈ ਜਾਂ ਕਿ ਗਲਤ ਬਿਆਨੀ ਤੋਂ। ਤੋ ਜਦੋਂ ਅਸੀਂ ਇਸ ਪੂਰੇ ਪਿਛਲੇ ਜੋ ਹੋਈ ਵਰਤੀ ਹੈ ਉਸ 'ਤੇ ਝਾਤੀ ਮਾਰਨੇ ਆ ਤੇ ਸਾਨੂੰ ਇਹ ਰਾਂਝੇ ਦਾ ਜਿਹੜਾ ਬਿਆਨ ਹੈ ਉਹ ਸੂਤ ਲੱਗਦਾ ਹੈ ਕਿ ਰਾਂਝੇ ਨੇ ਬਿਲਕੁਲ ਗੱਲ ਜਿਹੜੀ ਹੈ ਠੀਕ ਕੀਤੀ ਹੈ। ਇਹ ਠੱਗਣਾ ਹੀ ਹੁੰਦਾ ਹੈ ਕਿ ਜਦੋਂ ਤੁਸੀਂ ਵੱਡੀ ਦੇ ਕੇ ਜੋ ਜ਼ਮਾਨੇ ਦਾ ਚਲਨ ਹੈ, ਜੋ ਕਾਨੂੰਨ ਹੈ, ਜੋ ਰੀਤ, ਜੋ ਰਵਾਇਤ ਹੈ, ਉਸ ਤੋਂ ਹਟ ਕੇ ਜਿਸ ਵੇਲੇ ਚੱਲਦੇ ਹੋ ਤਾਂ ਇਹਦਾ ਮਤਲਬ ਇਹ ਹੈ ਕਿ ਤੁਸੀਂ ਜਿਹੜਾ ਹੈ ਉਹ ਠੱਗਬਾਜ਼ੀ ਜਿਹੜੀ ਹੈ ਉਹ ਕਰ ਰਹੇ ਹੋ। ਸੋ ਰਾਂਝੇ ਨੇ ਉਹਨਾਂ ਨੇ ਚੂੰਕਿ ਬੜਾ ਹੇਜ ਜਗਾਇਆ ਸੀ ਕਿ ਸਾਨੂੰ ਜਿਹੜਾ ਨਾ ਤੇਰੇ ਬਿਨਾਂ ਕਰਾਰ ਨਹੀਂ ਆਉਂਦਾ ਤੇ ਜਾਨ ਮਾਲ ਕੁਰਬਾਨ ਹੈ ਤੁਧ ਉੱਤੋਂ। ਤਾਂ ਉਸ ਨੇ ਰਾਂਝੇ ਨੇ ਕਿਹਾ ਕਿ ਹੁਣ ਤੇ ਮੇਰੇ ਕੋਲ ਜਿਹੜਾ ਹੈ ਉਹ ਕੁਝ ਵੀ ਨਹੀਂ ਰਹਿ ਗਿਆ। ਜਿਸ ਕਾਰਨ ਬੰਦੇ ਨੂੰ ਠੱਗਿਆ ਜਾਂਦਾ ਹੈ ਉਹ ਇਸ ਕਾਰਨ ਠੱਗਿਆ ਜਾਂਦਾ ਹੈ ਕਿ ਬੰਦੇ ਦੇ ਕੋਲ ਕੁਝ ਹੋਵੇ। ਜਦੋਂ ਬੰਦੇ ਦੇ ਕੋਲ ਕੁਝ ਹੈ ਹੀ ਨਹੀਂ ਤੇ ਉਹਨੂੰ ਕਿਸ ਤਰ੍ਹਾਂ ਠੱਗਣਾ ਹੈ। ਤਾਂ ਇੱਥੇ ਰਾਂਝੇ ਨੇ ਜਿਹੜਾ ਹੈ ਇਹ ਗੱਲ ਲੋਕਾਂ ਦੇ ਸਾਹਮਣੇ ਖੋਲ੍ਹ ਕੇ ਰੱਖ ਦਿੱਤੀ ਕਿ ਮੇਰੇ ਕੋਲ ਜੋ ਕੁਝ ਹੈ ਸੀ ਉਹ ਇਹਨਾਂ ਨੇ ਪਹਿਲੇ ਹੀ ਠੱਗ ਲਿਆ ਹੈ। ਹੁਣ ਤੇ ਇਹ ਲੋਕਾਚਾਰੀ ਗੱਲ ਕਰ ਰਹੇ ਨੇ, ਹੁਣ ਤੇ ਤੁਹਾਡੇ ਸਾਹਮਣੇ ਸੱਚਾ ਹੋਣ ਲਈ ਗੱਲ ਕਰਦੇ ਪਏ ਨੇ। ਹੁਣ ਤੇ ਇਹ ਜਿਹੜੀ ਮੈਨੂੰ ਰੋਕਣ ਦੀ ਜਿਹੜੀ ਇਹ ਆਪਣਾ ਕੋਸ਼ਿਸ਼ ਕਰ ਰਹੇ ਨੇ, ਇਹ ਕੋਸ਼ਿਸ਼ ਨਹੀਂ ਕਰ ਰਹੇ, ਇਹ ਬਹਾਵਾ ਕਰ ਰਹੇ ਨੇ। ਕਿਉਂਕਿ ਜੇ ਮੇਰੇ ਕੋਲ ਕੋਈ ਅਜਿਹੀ ਸ਼ੈ ਹੁੰਦੀ ਜਿਹਦੀ ਇਹਨਾਂ ਨੂੰ ਲੋੜ ਹੁੰਦੀ ਤੇ ਇਹਨਾਂ ਨੇ ਫਿਰ ਮੈਨੂੰ ਜ਼ਰੂਰ ਡੱਕਣਾ ਸੀ, ਬਲਕਿ ਮੈਨੂੰ ਘਰੋਂ ਜਿਹੜਾ ਹੈ ਇੱਥੇ ਤੱਕ ਆਉਣ ਹੀ ਨਹੀਂ ਸੀ ਦੇਣਾ। ਸੋ ਉਹ ਰਾਂਝੇ ਨੇ ਇਹ ਗੱਲ ਕਰਕੇ ਜੋ ਸਾਰੀਆਂ ਗੱਲਾਂ ਇਹਦੇ ਵਿੱਚ ਜਿਹੜੀ ਹੈ ਉਹ ਲੁਕਾਈ ਦੇ ਸਾਹਮਣੇ ਧਰ ਦਿੱਤੀਆਂ ਕਿ ਮੇਰੇ ਵੰਡੇ ਜੋ ਕੁਝ ਵੀ ਸੀ ਉਹ ਇਹਨਾਂ ਨੇ ਹਾਕਮਾਂ ਦੇ ਨਾਲ ਮਿਲ ਕੇ, ਜਿਹੜੇ ਪੰਚਾਇਤੀ ਸਨ ਉਹਨਾਂ ਦੇ ਨਾਲ ਮਿਲ ਕੇ ਉਹਨਾਂ ਨੇ ਸਾਰਾ ਜਿਹੜਾ ਹੈ ਉਹ ਖੋਹ ਖਸ ਲਿਆ ਹੈ। ਤੋ ਪਹਿਲੇ ਸਾੜ ਕੇ ਜਿਉ ਨਿਮਾਣਣੇ ਦਾ, ਕਿ ਤੁਸੀਂ ਤਾਂ ਪਹਿਲਾਂ ਨਿਮਾਣਾ, ਹੁਣ ਇੱਥੇ ਰਾਂਝੇ ਨੇ ਆਪਣੇ ਆਪ ਨੂੰ ਨਿਮਾਣਾ ਕਿਹਾ ਹੈ। ਸੋ ਉਹ ਨਿਮਾਣਾ ਹੋਣ ਦੀ ਜਿਹੜੀ ਵਜ੍ਹਾ ਹੈ ਉਹ ਵੀ ਇਹਦੇ ਵਿੱਚ ਹੀ ਆਪਣਾ ਸਾਹਮਣੇ ਆਉਂਦੀ ਹੈ। ਰਾਂਝਾ ਇੱਕ ਖਾਂਦੇ ਪੀਂਦੇ ਘਰ ਦਾ ਜੀ ਸੀ ਔਰ ਪਿਓ ਜਿਹੜਾ ਹੈ ਉਹਦੇ ਲਾਡ ਲਡਾਉਂਦਾ ਸੀ। ਔਰ ਇਹ ਜਿਹੜੀ ਚੀਜ਼ ਹੈ ਇਹ ਬੰਦੇ ਦੇ ਅੰਦਰ ਇੱਕ ਗੁਮਾਨ ਪੈਦਾ ਕਰਦੀ ਹੈ ਕਿ ਉਹ ਕੁਝ ਹੈਗਾ ਹੈ। ਲੇਕਿਨ ਸਾਨੂੰ ਪੂਰੀ ਕਹਾਣੀ 'ਚ ਐਸਾ ਕੋਈ ਨਹੀਂ ਨਜ਼ਰ ਆਇਆ ਕਿ ਰਾਂਝਾ ਕੋਈ ਗੁਮਾਨ ਕਰਦਾ ਹੋਵੇ, ਕੋਈ ਉਸ ਨੂੰ ਘਮੰਡ ਹੋਵੇ। ਲੇਕਿਨ ਉਸ ਨੇ ਇੱਥੇ ਆਪਣੇ ਆਪ ਨੂੰ ਨਿਮਾਣਾ ਕਿਹਾ ਹੈ ਤਾਂ ਉਹ ਇਸ ਵਜ੍ਹਾ ਤੋਂ ਕਿਹਾ ਹੈ ਕਿ ਨਿਮਾਣਾ ਹੋਣ ਦੀਆਂ ਜਿਹੜੀਆਂ ਸ਼ਰਤਾਂ ਨੇ ਉਹ ਪੂਰੀਆਂ ਹੋ ਚੁੱਕੀਆਂ ਨੇ। ਰਾਂਝਾ ਹੁਣ ਚੌਧਰ ਘਰਾਣੇ ਦਾ ਜੀ ਨਹੀਂ ਰਿਹਾ। ਜਿਹੜੀ ਚੌਧਰ ਹੈ, ਜਿਸ
ਦੇ ਉੱਤੇ ਉਹ ਮੱਚਦੀ ਹੈ, ਉਹ ਹੁਣ ਉਸ ਦੇ ਕੋਲ ਨਹੀਂ ਰਿਹਾ। ਉਸ ਦੇ ਕੋਲ ਭੋਏ ਨਹੀਂ ਰਹੀ, ਉਸ ਦੇ ਕੋਲ ਦੂਜੀ ਮਿਲਖ ਜਿਹੜੀ ਹੈ ਸੋਨਾ ਚਾਂਦੀ ਉਹ ਨਹੀਂ ਰਿਹਾ, ਉਸ ਦੇ ਕੋਲ ਜਿਹੜੀ ਘਰ ਦੀਆਂ ਵਸਤੂਆਂ ਸਨ ਉਹ ਨਹੀਂ ਰਹੀਆਂ। ਸੋ ਹੁਣ ਰਾਂਝਾ ਬਿਲਕੁਲ ਆਮ ਜੀਆਂ ਵਰਗਾ ਹੈ। ਆਮ ਜੀ ਉਹ ਜਿਹੜੇ ਆਪ ਆਪਣੇ ਹੱਥਾਂ ਨਾਲ ਕਰਕੇ ਖਾਂਦੇ ਨੇ, ਸਾਰਾ ਸਾਰਾ ਦਿਨ ਮਜ਼ਦੂਰੀ ਕਰਦੇ ਨੇ, 8-8 ਘੰਟਿਆਂ ਤੋਂ ਵੀ ਜ਼ਿਆਦਾ ਕੰਮ ਕਰਦੇ ਨੇ, ਪਰ ਫਿਰ ਵੀ ਉਹਨਾਂ ਦੀਆਂ ਮੁੱਢਲੀਆਂ ਲੋੜਾਂ ਜਿਹੜੀਆਂ ਨੇ ਉਹ ਪੂਰੀਆਂ ਨਹੀਂ ਹੁੰਦੀਆਂ। ਸੋ ਇਸ ਕਰਕੇ ਰਾਂਝਾ ਜਿਹੜਾ ਹੈ ਉਸ ਨੇ ਹਰ ਗੱਲ ਜਿਹੜੀ ਹੈ ਉਹ ਖੋਲ੍ਹੀ ਹੈ, ਔਰ ਉਹਨੇ ਦੱਸਿਆ ਕਿ ਇਸ ਵਕਤ ਮੇਰਾ ਜਿਹੜਾ ਸਟੇਟਸ ਹੈ ਉਹ ਨਿਮਾਣੇ ਦਾ ਹੈ। ਤੇ ਇਹ ਪਹਿਲਾਂ ਸਾੜ ਕੇ ਜਿਉਂ ਨਿਮਾਣੇ ਦਾ, ਪਿੱਛੋਂ ਭੁੱਲੀਆਂ ਲਾਵਣੇ ਲੱਗਦੀਆਂ ਹੋ। ਫਿਰ ਤੁਸੀਂ ਜਿਹੜਾ ਨਾ ਇਹ ਜਿਹੜਾ ਨਾ ਜਸਟੀਫਿਕੇਸ਼ਨ ਕਰਨੀ ਸ਼ੁਰੂ ਕਰ ਦਿੰਦੀਆਂ ਹੋ ਕਿ ਸਾਡੇ ਕੋਲ ਭੁੱਲ ਹੋ ਗਈ ਹੈ, ਅਸੀਂ ਸਾਡੇ 'ਤੇ ਗੱਲ ਕਰਨ ਦਾ ਮਤਲਬ ਇਹ ਸੀ, ਸਾਡੇ 'ਤੇ ਗੱਲ ਕਰਨ ਦਾ ਮਤਲਬ ਇਹ ਸੀ। ਤਾਂ ਮਤਲਬ ਹੈਗਾ ਕਿ ਜਿੱਥੇ ਜ਼ਰੂਰਤ ਪੈਂਦੀ ਹੈ ਉਹਦੇ ਮੁਤਾਬਕ ਜਿਹੜਾ ਹੈ ਉਹ ਭਰਜਾਈਆਂ ਦਾ ਜਿਹੜਾ ਵਰਤਾਰਾ ਹੈ, ਅਗਰ ਲੋਕ ਸਾਹਮਣੇ ਖੜੇ ਨੇ ਤੇ ਭੁੱਲੀਆਂ ਲਾਵਣੇ ਲੱਗਦੀਆਂ ਨੇ, ਅਗਰ ਲੋਕ ਸਾਹਮਣੇ ਖੜੇ ਨਹੀਂ ਹੈ ਤੇ ਫਿਰ ਉਹਦੇ ਮਿਹਣੇ ਮਾਰ ਕੇ ਸੱਪ ਵਾਂਗੂ ਉਹਦੇ ਕਾਲਜੇ ਨੂੰ ਫਿਰ ਜਿਹੜਾ ਨਾ ਉਹ ਡੰਗਦੀਆਂ ਨੇ। ਉਹ ਭਰਾ ਵੀ ਸ਼ਾਮਲ ਨੇ ਤੇ ਭਰਜਾਈਆਂ ਵੀ ਸ਼ਾਮਲ ਹੈ। ਸੋ ਰਾਂਝੇ ਨੇ ਇਹ ਵੀ ਗੱਲ ਜਿਹੜੀ ਹੈ ਉਹ ਲੋਕਾਈ ਦੇ ਸਾਹਮਣੇ ਜਿਹੜੀ ਹੈ ਉਹ ਧਰ ਦਿੱਤੀ ਹੈ, ਕਿਉਂਕਿ ਰਾਂਝੇ ਨੂੰ ਪੂਰੀ ਸਾਰ ਹੈ, ਉਹਨੂੰ ਪੂਰਾ ਪਤਾ ਹੈ ਕਿ ਇਹ ਹੁਣ ਜਿਹੜਾ ਹੈ ਇਹ ਉੱਤੋਂ ਵਾਲੀ ਜਿਹੜੀ ਇਹ ਗੱਲ ਕਰ ਰਹੇ ਨੇ ਇਹ ਕਾਸ ਦੇ ਲਈ ਕਰ ਰਹੇ ਨੇ। ਸੋ ਰਾਂਝੇ ਨੇ ਚੂੰਕਿ ਉਹਨੂੰ ਪੂਰੀ ਸਮਝ ਹੈ, ਤਾਂ ਹੁਣ ਤੁਸੀਂ ਇਹ ਦੇਖੋ ਕਿ ਰਾਂਝੇ ਨੇ ਜਦੋਂ ਭਰਾਵਾਂ ਨਾਲ ਗੱਲ ਕੀਤੀ ਸੀ ਉਹਦੇ ਵਿੱਚ ਭਾਬੀਆਂ ਦਾ ਕੋਈ ਜ਼ਿਕਰ ਨਹੀਂ ਸੀ। ਹੁਣ ਉਹ ਜਿਸ ਵੇਲੇ ਭਾਬੀਆਂ ਨਾਲ ਗੱਲ ਕਰ ਰਿਹਾ ਇਹਦੇ ਵਿੱਚ ਭਰਾਵਾਂ ਦਾ ਕੋਈ ਜ਼ਿਕਰ ਨਹੀਂ। ਇਹ ਰਾਂਝੇ ਦੇ ਕਿਰਦਾਰ ਦੀ ਬਹੁਤ ਵੱਡੀ ਖੂਬੀ ਹੈ ਕਿ ਉਹ ਜਿਸ ਦੇ ਨਾਲ ਗੱਲ ਕਰ ਰਿਹਾ ਹੁੰਦਾ ਹੈ ਉਹਦੀ ਬਾਬਤ ਹੀ ਗੱਲ ਕਰਦਾ ਹੈ। ਰਾਂਝਾ ਪਿੱਠ ਪਿੱਛੇ ਗੱਲ ਜਿਹੜੀ ਹੈ ਉਹ ਨਹੀਂ ਕਰਦਾ। ਹਾਲਾਂਕਿ ਭਰਾ ਜਿਹੜੇ ਨੇ ਉਹ ਸਾਹਮਣੇ ਖੜੇ ਨੇ, ਲੇਕਿਨ ਜਿਨ੍ਹਾਂ ਦੇ ਨਾਲ ਸਵਾਲ ਹੋ ਰਿਹਾ, ਜਿਨ੍ਹਾਂ ਦੇ ਨਾਲ ਗੱਲ ਹੋ ਰਹੀ ਹੈ, ਉਹਨਾਂ ਦੀ ਮੁਤਲਕ ਹੀ ਜਿਹੜਾ ਹੈ ਰਾਂਝਾ ਜਿਹੜਾ ਹੈ ਉਹ ਜਿਹੜਾ ਨਾ ਉਹ ਗੱਲ ਕਰਦਾ ਹੈ। ਭਾਈ ਸਾਕ ਸਨ ਸੋ ਤੁਸਾਂ ਵੱਖ ਕੀਤੇ, ਤੁਸੀਂ ਸਾਕ ਕੀ ਸਾਡੀਆਂ ਲੱਗਦੀਆਂ ਹੋ। ਕਿ ਇਹ ਜਿਹੜੇ ਮੇਰੇ ਭਰਾ ਨੇ ਇਹ ਅੰਗ ਦੇ ਸਾਕ ਨੇ, ਅਸੀਂ ਇੱਕੋ ਹੀ ਮਾਂ ਪਿਓ ਦੇ ਜਾਏ ਆ, ਪਰ ਉਹ ਹੁਣ ਮੇਰੇ ਨਹੀਂ ਰਹੇ, ਉਹ ਤੁਸਾਂ ਵੱਖ ਕਰ ਦਿੱਤੇ ਨੇ। ਤੁਹਾਡੇ ਕਾਰਨ ਜਿਹੜਾ ਹੈ ਉਹ ਜਿਹੜਾ ਨਾ ਮੈਥੋਂ ਵੱਖ ਹੋ ਗਏ ਨੇ। ਤੇ ਤੁਸੀਂ ਕੀ ਸਾਕ ਸਾਡੀਆਂ ਲੱਗਦੀਆਂ, ਤੁਸੀਂ ਤੇ ਜਿਹੜਾ ਹੈ ਅੰਗ ਦੇ ਸਾਕ ਨਹੀਂ ਹੋ, ਤੁਸੀਂ ਤੇ ਜਿਹੜੇ ਸਹੇੜੇ ਹੋਏ ਸਾਕ ਨੇ ਉਹ ਹੋ। ਸੋ ਲਿਹਾਜ਼ਾ ਜਿੱਥੇ ਖੂਨ ਦੇ ਸਾਕ ਨਹੀਂ ਰਹੇ, ਜਿੱਥੇ ਅੰਗ ਦੇ ਸਾਕ ਨਹੀਂ ਰਹੇ, ਤੇ ਮੈਂ ਕਿਵੇਂ ਮੰਨ ਲਵਾਂ ਕਿ ਇਸ ਜਾਇਦਾਦ ਦੀ ਖਾਤਰ, ਇਸ ਭੋਇੰ ਦੀ ਖਾਤਰ ਜਿਹੜੇ ਸਾਕ ਸਹੇੜੇ ਹੋਏ ਨੇ ਉਹ ਮੇਰੇ ਆਪਣੇ ਬਣ ਜਾਣ। ਇਹ ਮੁਮਕਿਨ ਹੀ ਨਹੀਂ ਹੈ, ਕਿਉਂਕਿ ਇਹ ਗੱਲਾਂ ਤੇ ਵਾਰਿਸ ਸ਼ਾਹ ਨੇ ਜਿਸ ਵੇਲੇ ਕਹਾਣੀ ਸ਼ੁਰੂ ਕੀਤੀ ਤੇ ਇਹ ਗੱਲਾਂ ਉਸਨੇ ਖੋਲ੍ਹ ਕੇ ਜਿਹੜਾ ਨਾ ਰੱਖਤੀਆਂ, ਔਰ ਇੱਕ ਬੁਨਿਆਦੀ ਅਸੂਲ ਜਿਹੜਾ ਹੈ ਉਹ ਕੀਤਾ ਕਿ ਜਿੱਥੇ ਗਰਜ਼ ਪ੍ਰਧਾਨ ਹੁੰਦੀ ਹੈ ਉੱਥੇ ਜਿਹੜੇ ਅੰਗ ਦੇ ਸਾਕ ਨੇ ਉਹ ਵੀ ਸਾਕ ਨਹੀਂ ਰਹਿੰਦੇ, ਉਹ ਵੀ ਆਪਣੇ ਜਿਹੜੇ ਹੈ ਉਹ ਨਹੀਂ ਬਣਦੇ। ਤੇ ਜਿਹੜੇ ਸਾਕ ਅਸੀਂ ਬਣਾਏ ਹੁੰਦੇ ਨੇ, ਆਪ ਹੱਥੀਂ ਬਣਾਏ ਹੁੰਦੇ ਨੇ, ਸਹੇੜੇ ਹੁੰਦੇ ਨੇ, ਉਹ ਵੀ ਆਪਣੇ ਜਿਹੜਾ ਹੈ ਨਹੀਂ ਬਣਦੇ। ਇੱਥੇ ਰਾਂਝੇ ਨੇ ਵੀ ਜਿਹੜਾ ਨਾ ਉਸੇ ਹੀ ਗੱਲ ਨੂੰ ਜਿਹੜਾ ਹੈ ਰਿਪੀਟ ਕੀਤਾ ਹੈ। ਰਾਂਝਾ ਜਿਹੜਾ ਹੈ ਉਹਨੂੰ ਪੂਰੀ ਤਰ੍ਹਾਂ ਪਤਾ ਹੈ ਕਿ ਇਹ ਸਾਕ ਜਿਹੜਾ ਹੈ ਇਹ ਕਿਹਨੇ ਵੱਖ ਕਰਾਇਆ ਹੈ। ਇਹ ਸਾਕ ਜਿਹੜਾ ਹੈ ਇਹ ਨਾ ਤੇ ਭਾਬੀਆਂ ਨੇ ਵੱਖ ਕਰਾਇਆ ਹੈ, ਔਰ ਨਾ ਭਾਈ ਜਿਹੜੇ ਸਨ ਉਹ ਵੱਖ ਹੋਣਾ ਚਾਹੁੰਦੇ ਸਨ। ਜੇਕਰ ਮਾਲਕੀ ਵਿਹਾਰ ਜਿਹੜਾ ਹੈ ਉਹ ਉੱਥੇ ਮੌਜੂਦ ਨਾ ਹੁੰਦਾ, ਜੇ ਉਹ ਮਾਲਕੀ ਵਿਹਾਰ ਵਿੱਚ ਸਾਹ ਨਾ ਲੈ ਰਹੇ ਹੁੰਦੇ, ਹਾਂ ਇਹ ਜਿਹੜਾ ਨਾ ਸਵਾਲ ਕੀਤਾ ਜਾ ਸਕਦਾ ਹੈ ਕਿ ਰਾਂਝਾ ਵੀ ਤੇ ਇਸੇ ਹੀ ਮਾਲਕੀ ਵਿਹਾਰ ਦਾ ਬੰਦਾ ਹੈ। ਜੀ ਬਿਲਕੁਲ, ਰਾਂਝਾ ਵੀ ਇਸੇ ਹੀ ਵਿਹਾਰ ਦਾ ਬੰਦਾ ਹੈ, ਪਰ ਉਹ ਇਸ ਵਿਹਾਰ ਦਾ ਚਾਹੀਵਾਨ ਨਹੀਂ ਹੈ, ਬਲਕਿ ਉਹ ਇਸ ਵਿਹਾਰ ਦਾ ਨਾਬਰੀ ਹੈ। ਲੋਕ ਇੱਕ ਹੀ ਵਿਹਾਰ 'ਚ ਰਹਿ ਰਹੇ ਹੁੰਦੇ ਨੇ, ਇੱਕ ਜਿਹੜੇ ਨੇ ਉਹਨੂੰ ਮਜ਼ਬੂਤ ਬਣਾ ਰਹੇ ਹੁੰਦੇ ਨੇ, ਕਿਉਂਕਿ ਉਹਨਾਂ ਦੇ ਮਫਾਦ ਜਿਹੜੇ ਨੇ, ਉਹਨਾਂ ਦੇ ਜਿਹੜੇ ਹਿੱਤ ਨੇ ਉਹ ਉਹਦੇ ਨਾਲ ਜੁੜੇ ਹੁੰਦੇ ਨੇ। ਇਹ ਗੱਲ ਜਿਹੜੀ ਹੈ ਨਾ ਤੁਸੀਂ ਪੱਲੇ ਬੰਨ ਲਓ ਔਰ ਇਸ ਗੱਲ ਨੂੰ ਸਮਝ ਲਵੋ ਕਿ ਜਿਹੜਾ ਵੀ ਬੰਦਾ ਮੌਜੂਦਾ ਨਿਜ਼ਾਮ ਦੀ, ਉਹ ਨਿਜ਼ਾਮ ਜਿਹੜਾ ਲੁੱਟ ਖਸੁੱਟ ਦੇ ਉੱਤੇ ਆਧਾਰਿਤ ਹੈ, ਜਿਹੜਾ ਇੱਕ ਵੱਡੀ ਗਿਣਤੀ ਵਿੱਚ ਵੱਡੀ ਗਿਣਤੀ ਦੇ ਲੋਕਾਂ ਦਾ ਜਿਹੜਾ ਹੈ ਉਹ ਇਸਤਸਾਲ ਕਰਦਾ ਹੈ। ਚੰਦ ਲੋਕ ਜਿਹੜੇ ਨੇ ਉਹ ਉਹਨਾਂ ਦੀ ਮਿਹਨਤ ਦੇ ਉੱਤੇ ਜਿਹੜਾ ਨਾ ਅਯਾਸ਼ੀਆਂ ਕਰਦੇ ਨੇ,
ਉਹ ਇਸ ਨਿਜ਼ਾਮ ਦਾ ਭਲਾ ਚਾਹਣਗੇ, ਕਿਉਂਕਿ ਇਸੇ ਨਿਜ਼ਾਮ ਦੇ ਵਿੱਚ ਹੀ ਉਹਨਾਂ ਦਾ ਟੌਰ ਟੱਪਾ ਹੈ। ਇਸੇ ਹੀ ਨਿਜ਼ਾਮ ਦੇ ਨਾਲ ਉਹਨਾਂ ਦੀ ਜਿਹੜੀ ਹੈ ਇਹ ਜਿਹੜਾ ਲੋਕਾਂ ਦੇ ਉੱਤੇ ਜਿਹੜਾ ਰਾਜ ਕਰਨਾ ਹੈ ਉਹ ਮੁਮਕਿਨ ਹੈ। ਸੋ ਦੂਸਰੇ ਬੰਨੇ ਉਹ ਲੋਕ ਨੇ ਜਿਨ੍ਹਾਂ ਦਾ ਇਹ ਨਿਜ਼ਾਮ ਜਿਹੜਾ ਹੈ ਉਹ ਇਸਤਿਸਾਲ ਕਰ ਰਿਹਾ ਹੈ, ਉਹਨਾਂ ਦੀ ਜੀਵਨ ਨੂੰ ਜਿਹੜਾ ਹੈ ਉਹ ਔਖਾ ਕਰ ਰਿਹਾ ਹੈ, ਸਾਹ ਲੈਣਾ ਜਿਹੜਾ ਹੈ ਉਹ ਉਹਨਾਂ ਲਈ ਔਖਾ ਕਰਦਾ ਹੈ। ਤੇ ਜਿਸ ਤਰ੍ਹਾਂ ਕਿ ਮਾਧੋ ਲਾਲ ਹੁਸੈਨ ਜੀ ਨੇ ਇਹ ਕਿਹਾ ਕਿ ਦੁੱਖਾਂ ਦੀ ਰੋਟੀ ਸੂਲਾਂ ਦਾ ਸਾਲਣ, ਆਹੀਂ ਦਾ ਬਾਲਣ ਬਾਲਣੀ। ਇਸ ਨਿਜ਼ਾਮ ਦੇ ਵਿੱਚ ਜਿਹੜੀ ਰੋਟੀ ਹੈ ਉਹ ਦੁੱਖਾਂ ਦੀ ਹੈ, ਸਾਲਣ ਜਿਹੜਾ ਹੈ ਉਹ ਸੂਲਾਂ ਦਾ ਹੈ। ਕਿ ਆਦਮੀ ਜਿਹੜਾ ਹੈ ਉਹ ਮਿਹਨਤ ਮੁਸ਼ੱਕਤ ਕਰਕੇ ਵੀ ਰੱਜ ਖਾਣ ਨੂੰ ਜਿਹੜਾ ਹੈ ਉਸ ਨੂੰ ਨਹੀਂ ਮਿਲਦਾ, ਸਿਰਫ ਇੰਨਾ ਕੀ ਮਿਲਦਾ ਹੈ ਕਿ ਜਿਹਦੇ ਨਾਲ ਉਹ ਛੜਾ ਸਾਹ ਹੀ ਲੈ ਸਕੇ ਔਰ ਉਹਨਾਂ ਲਈ ਹੋਰ ਜਿਹੜੀ ਹੈ ਉਹ ਦੌਲਤ ਪੈਦਾ ਕਰ ਸਕੇ। ਲੇਕਿਨ ਉਹ ਨਾਲ ਨਾਲ ਇਹ ਮੰਗ ਕਰਦੇ ਨੇ ਕਿ ਇਸ ਜ਼ੁਲਮ ਦੇ ਖਿਲਾਫ, ਇਸ ਧਰੋਹ ਦੇ ਖਿਲਾਫ ਤੁਸੀਂ ਅੰਦਰ ਬਹਿ ਕੇ ਡੁਸਕੋ ਨਾ, ਝੁਰੋ ਨਾ, ਬਲਕਿ ਇਹ ਜਿਹੜੀ ਆਹਾਂ ਨੇ ਨਾ, ਇਹ ਜਿਹੜੀਆਂ ਹਾਵਾਂ ਨੇ, ਇਹਨਾਂ ਨੂੰ ਤੁਸੀਂ ਅੱਗ ਬਣਾ ਦਿਓ, ਭਾਂਬੜ ਬਣਾ ਦਿਓ। ਮਤਲਬ ਇਹ ਵੇ ਕਿ ਇਸ ਨੂੰ ਇੱਕ ਇhtਜਾਜ ਦੀ ਸ਼ਕਲ ਦੇ ਦਿਓ ਔਰ ਖੁੱਲ੍ਹ ਕੇ ਉਹਨਾਂ ਦੇ ਸਾਹਮਣੇ ਆ ਜਾਵੋ ਜਿਹੜੇ ਤੁਹਾਡੇ ਇਸ ਔਖੀ ਜ਼ਿੰਦਗੀ ਦੇ ਜ਼ਿੰਮੇਦਾਰ ਨੇ। ਸੋ ਇੱਥੇ ਵੀ ਜਿਹੜਾ ਰਾਂਝੇ ਨੇ ਜਿਹੜੀ ਗੱਲ ਕੀਤੀ ਹੈ, ਭਾਈ ਸਾਖ ਸਨ ਸੋ ਤੁਸਾਂ ਵੱਖ ਕੀਤੇ, ਤੁਸੀਂ ਸਾਖ ਹੀ ਸਾਡੀਆਂ ਲੱਗਦੀਆਂ ਹੋ। ਤੋ ਉਹ ਇਹ ਹੁਣ ਤੱਕ ਅਸੀਂ ਜੋ ਦੇਖਿਆ ਹੈ ਪਿੱਛੇ, ਉਹਦੇ ਵਿੱਚ ਭਰਜਾਈਆਂ ਨੇ ਜਿਹੜਾ ਹੈ ਉਹ ਰਾਂਝੇ ਨੂੰ ਵੱਖ ਨਹੀਂ, ਨਾ ਜਿਹੜੇ ਭਰਾ ਨੇ ਉਹ ਮਸਣ ਕੇ ਵੱਖ ਹੋਣਾ ਚਾਹੁੰਦੇ ਸਨ। ਉਹ ਕਰਾਇਆ ਹੈ ਭੋਏ ਨੇ, ਉਹ ਕਰਾਇਆ ਹੈ ਜਿਹੜੀ ਮਾਲਕੀ ਨੂੰ ਵੱਧ ਤੋਂ ਵੱਧ ਜਿਹੜਾ ਹੈ ਆਪਣੇ ਖਾਤੇ ਵਿੱਚ ਪਾਉਣ ਦਾ, ਕਿਉਂਕਿ ਜਿੰਨੀ ਜਿੰਨੀ ਮਲਕੀਅਤ ਜਿਹੜੀ ਹੋਏਗੀ ਉਨੀ ਚੁਦਰਾਹਟ ਤੇ ਉਹਦਾ ਬਸ ਜਿਹੜਾ ਹੈ ਉਹ ਬਣਦਾ ਜਾਏਗਾ। ਸੋ ਅਸੀਂ ਕੁਜੜੇ ਰੂਪ ਕਰੂਪ ਵਾਲੇ, ਤੁਸੀਂ ਜੋਬਣੀ ਦੀਆਂ ਨਹਿ ਵਗਦੀਆਂ ਹੋ। ਇੱਥੇ ਰਾਂਝੇ ਨੇ ਨਹਿ ਜਿਹੜਾ ਹੈ, ਦਰਿਆ ਹੈ, ਸ਼ੌ ਹੈ, ਉਹਦੇ ਮੁਕਾਬਲੇ 'ਤੇ ਆਪਣੇ ਆਪ ਨੂੰ ਕੁੱਜਾ ਕਿਹਾ ਹੈ। ਸੋ ਉਸਨੇ ਔਰ ਨਾਲ ਨਾਲ ਇਹ ਕਿਹਾ ਕਿ ਅਸੀਂ ਕਰੂਪ ਵਾਲੇ, ਯਾਨੀ ਕਿ ਅਸੀਂ ਬਦਸੂਰਤ ਲੋਕ ਹਾਂ, ਤੇ ਤੁਸੀਂ ਤੇ ਜੋਬਣੇ ਦੀਆਂ ਨਹਿ ਵਗਦੀਆਂ ਹੋ। ਤੁਸੀਂ ਜੋਬਣ 'ਤੇ ਹੋ, ਜਵਾਨੀ 'ਤੇ ਹੋ, ਤੁਸੀਂ ਖੂਬਸੂਰਤ ਹੋ, ਔਰ ਖੂਬਸੂਰਤ ਵੀ ਇੰਨੇ ਕਿ ਜਿਵੇਂ ਕੋਈ ਨਹਿ ਵਗਦੀ ਹੋਵੇ। ਤੋ ਤੁਹਾਡਾ ਸਾਡਾ ਕੀ ਮੁਕਾਬਲਾ, ਜਾਂ ਤੁਹਾਡਾ ਸਾਡਾ ਰਹਿਣ ਨਹੀਂ ਹੋ ਸਕਦਾ। ਸੋ ਰਾਂਝੇ ਨੇ ਇੱਥੇ ਜਿਹੜੀ ਗੱਲ ਕੀਤੀ ਹੈ ਉਹ ਕੀਤੀ ਹੈ ਸਟੇਟਸ ਦੀ, ਕਿ ਹੁਣ ਜਿਹੜਾ ਮੇਰਾ ਸਟੇਟਸ ਹੈ ਉਹ ਤੇ ਨਦੀ ਦੇ ਮੁਕਾਬਲੇ 'ਤੇ ਕੁੱਜੇ ਦਾ ਹੈ, ਔਰ ਉਹ ਵੀ ਕਰੂਪ ਦੇ ਵਿੱਚ। ਮੈਂ ਕਰੂਪ ਹਾਂ, ਯਾਨੀ ਕਿ ਮੈਂ ਕੋਈ ਐਡਾ ਸੋਹਣਾ ਜਾਂ ਮਨਮੋਹਣਾ ਬੰਦਾ ਜਿਹੜਾ ਹੈ ਉਹ ਨਹੀਂ ਹਾਂ ਜਿਹੜਾ ਕਿ ਤੁਹਾਡੇ ਹੁਸਨ ਦਾ ਜਿਹੜਾ ਹੈ ਉਹ ਮੁਕਾਬਲਾ ਜਿਹੜਾ ਹੈ ਉਹ ਕਰ ਸਕਾਂ। ਤੁਸੀਂ ਤੇ ਜੋਬਣੇ ਦੀਆਂ ਨਹਿ ਵਗਦੀਆਂ ਹੋ। ਸੋ ਹੁਣ ਜਿਹੜਾ ਹੈ ਇਹ ਦੋ ਵੱਖਰੀਆਂ ਵੱਖਰੀਆਂ ਸ਼ਾਮਾਂ, ਇੱਕ ਪਾਸੇ ਜੋਬਣ ਹੈ, ਇੱਕ ਪਾਸੇ ਕਰੂਪ ਹੈ, ਇਹਨਾਂ ਦੇ ਦਰਮਿਆਨ 'ਚ ਤਜ਼ਾਦ ਹੈ, ਇਹਨਾਂ ਦੇ ਦਰਮਿਆਨ 'ਚ ਲੜਾਈ ਹੈ। ਸੋ ਇਹ ਹੁਣ ਇੱਕ ਜਗ੍ਹਾ 'ਤੇ ਜਿਹੜਾ ਹੈ ਇਹ ਨਹੀਂ ਠਹਿਰ ਸਕਦੇ, ਇੱਕ ਜਗ੍ਹਾ 'ਤੇ ਜਿਹੜਾ ਹੈ ਇਹ ਨਹੀਂ ਰਹਿ ਸਕਦੇ। ਸੋ ਮੈਂ ਜਿਹੜਾ ਹੈ ਇਸ ਸਾਰੇ ਮਾਮਲੇ ਤੋਂ ਆਕੀ ਹਾਂ, ਤੰਗ ਹਾਂ। ਸੋ ਲਿਹਾਜ਼ਾ ਜਿਹੜਾ ਹੈ ਮੈਂ ਇੱਥੋਂ ਜਿਹੜਾ ਹੈ ਉਹ ਜਾ ਰਿਹਾ ਹਾਂ। ਤੇ ਤੁਸੀਂ ਇਸ ਗੱਲ 'ਤੇ ਜਿਹੜਾ ਹੈ ਗੌਰ ਕਰੋ, ਗੋ ਵਿਚਾਰ ਕਰੋ, ਤੇ ਇਹ ਦੇਖੋ ਕਿ ਰਾਂਝਾ ਹਰ ਪਾਸੋਂ ਜਿਹੜਾ ਹੈ ਇੱਕ ਹੀ ਗੱਲ ਕਰਦਾ ਹੈ, ਲੇਕਿਨ ਵੱਖਰੇ ਵੱਖਰੇ ਢੰਗ ਦੇ ਨਾਲ ਜਿਹੜਾ ਹੈ ਉਹ ਜਿਹੜਾ ਕਰਦਾ ਹੈ। ਇਹ ਜਿਹੜੀ ਦੌਲਤ ਹੈ ਇਸ ਨੂੰ ਹੁਸਨ ਵੀ ਕਿਹਾ ਗਿਆ ਹੈ। ਔਰ ਜਿਹੜਾ ਬੰਦਾ ਦੌਲਤਮੰਦ ਹੁੰਦਾ ਹੈ, ਭਾਵੇਂ ਉਹ ਸ਼ਕਲੋਂ ਸਾਂਵਲਾ ਹੀ ਹੋਵੇ, ਕਾਲਾ ਹੀ ਹੋਵੇ, ਲੋਕ ਉਸ ਨੂੰ ਵਾਹ ਵਾਹ ਹੀ ਆਖਦੇ ਨੇ। ਬਹੁਤ ਉਸ ਦੇ ਜਿਹੜਾ ਕਾਲਾ ਪੁਣਾ ਹੈ ਉਸ ਨੂੰ ਵੀ ਬਹੁਤ ਸੋਹਣਾ ਬਣਾ ਕੇ ਜਿਹੜਾ ਪੇਸ਼ ਕਰਦੇ ਹਨ। ਇਸ ਤਰ੍ਹਾਂ ਜਿਹੜਾ ਕੋਈ ਗਰੀਬ ਆਦਮੀ ਹੈ ਉਹ ਭਾਵੇਂ ਸੋਹਣਾ ਹੋਵੇ, ਉਸ ਦੇ ਜਿਹੜਾ ਸੁਹੱਪਣ ਹੈ, ਉਹਦਾ ਜਿਹੜਾ ਸੋਹਣ ਹੋਣ ਹੈ, ਉਸ ਨੂੰ ਵਡਿਆਉਂਦੇ ਨਹੀਂ ਹੈ, ਬਲਕਿ ਉਹਦੇ 'ਚੋਂ ਜਿਹੜਾ ਹੈ ਉਹ ਉਸ ਦੇ ਵਿੱਚ ਕੀੜੇ ਕੱਢਣ ਦਾ ਜਿਹੜਾ ਹੈ ਉਹ ਯਤਨ ਜਿਹੜਾ ਹੈ ਉਹ ਕਰਦੇ ਨੇ। ਸੋ ਰਾਂਝੇ ਨੇ ਜਿਹੜਾ ਹੈ ਇੱਥੇ ਇਹ ਵੀ ਜਿਹੜੀ ਵੰਡ ਹੈ ਉਹ ਜਿਹੜੀ ਹੈ ਕਰਤੀ, ਕਿਉਂਕਿ ਅਸੀਂ ਪਿੱਛੇ ਵੀ ਸੁਣਿਆ ਸੀ ਜਿਹੜੀਆਂ ਭਰਜਾਈਆਂ ਸਾਨੂੰ ਉਹਨਾਂ ਨੇ ਸਾਫ਼ ਕਿਹਾ ਕਿ ਸਾਡਾ ਹੁਸਨ ਪਸੰਦ ਨਾਲ ਲਿਆਉਣਾ ਹੈ। ਸੋ ਉਹ ਆਪਣੇ ਆਪ ਨੂੰ ਸਮਝਦੀਆਂ ਸਨ ਕਿ ਅਸੀਂ ਕੋਈ ਵੱਖਰੇ ਹੁਸਨ ਵਾਲੀਆਂ ਹਾਂ। ਜਾਂ ਹੀਰ ਸਿਆਲ ਜਿਹੜੀ ਹੈ ਉਹ ਵਿਵਾਹ ਲਿਆਵੇਂ, ਉਹ ਸਮਝਦੀਆਂ ਸਨ ਸਾਡੇ ਤੋਂ ਸੋਹਣੀ ਜਿਹੜੀ ਹੈ ਉਹ ਹੀਰ ਸਿਆਲ ਹੀ ਹੈ,
ਬਾਕੀ ਜਿਹੜੇ ਲੋਕ ਨੇ ਉਹ ਸਾਡੇ ਟਾਕਰੇ ਦੇ ਨਹੀਂ ਹਨ। ਸਾਡੇ ਤੋਂ ਕੋਈ ਵੱਡਾ ਜਿਹੜਾ ਹੈ ਨਾ ਹੋਰ ਕੋਈ ਜਿਹੜਾ ਹੈ ਉਹ ਸੋਹਣਾ ਜਿਹੜਾ ਹੈ ਉਹ ਨਹੀਂ ਹੋਣਾ। ਸੋ ਅਸੀਂ ਕੁਜੜੇ ਰੂਪ ਕਰੂਪ ਵਾਲੇ, ਤੁਸੀਂ ਜੋਬਣੇ ਦੀਆਂ ਨਹਿ ਵਗਦੀਆਂ ਹੋ, ਤੇ ਵਾਰਿਸ ਸ਼ਾਹ ਇਕੱਲੜੇ ਕੀ ਕਰਨਾ, ਤੁਸੀਂ ਸੱਤ ਇਕੱਠੀਆਂ ਵਗਦੀਆਂ ਹੋ। ਹੁਣ ਅੱਜ ਦੀ ਇਤਵਾਰ ਦੇ ਨਾਲ ਵੀ ਰਾਂਝੇ ਨੇ ਜਿਹੜਾ ਹੈ ਇਸ ਦਾ ਜਿਹੜਾ ਨਾ ਟਾਕਰਾ ਕੀਤਾ ਹੈ, ਔਰ ਇਹ ਦੱਸਿਆ ਹੈ ਕਿ ਇਸ ਲੜਾਈ ਦੇ ਵਿੱਚ ਮੈਂ ਇਕੱਲਾ ਕਰ ਆਵਾਂ, ਜਦ ਕਿ ਤੁਸੀਂ ਜਿਹੜਾ ਹੈ ਉਹ ਸੱਤ ਹੋ। ਸੋ ਇੱਕ ਗਿਣਤੀ ਦੇ ਪੱਖੋਂ ਜਿਹੜਾ ਹੈ ਤੁਹਾਡੀ ਤਾਕਤ ਜਿਹੜੀ ਹੈ ਉਹ ਜ਼ਿਆਦਾ ਹੈ। ਸੋ ਇਹ ਜਿਹੜਾ ਮੁਕਾਬਲਾ ਹੈ ਇਹ ਤਾਕਤ ਦੇ ਨਾਲ ਹੀ ਹੋ ਸਕਦਾ ਹੈ, ਔਰ ਤਾਕਤ ਦੇ ਨਾਲ ਜਿਹੜਾ ਹੈ ਤਾਕਤ ਦਾ ਮੁਕਾਬਲਾ ਤਾਕਤ ਹੀ ਕਰਦੀ ਹੈ। ਇਹ ਗੱਲ ਜਿਹੜੀ ਹੈ ਇਹ ਸਾਨੂੰ ਜਿਹੜਾ ਹੈ ਪੱਲੇ ਬੰਨ੍ਹ ਲੈਣੀ ਚਾਹੀਦੀ ਹੈ ਕਿ ਸਾਨੂੰ ਐਸਾ ਕੋਈ ਵੀ ਮਹਾਜ਼ ਨਹੀਂ ਖੋਲ੍ਹਣਾ ਚਾਹੀਦਾ ਜਿੱਥੇ ਅਸੀਂ ਤਾਕਤ ਪੱਖੋਂ ਜਿਹੜਾ ਹੈ ਅਸੀਂ ਹੌਲੇ ਹੋਈਏ। ਅਸੀਂ ਅੱਗੇ ਜਾ ਕੇ ਵੇਖਾਂਗੇ ਕਿ ਰਾਂਝਾ ਜਿੰਨੀ ਵੀ ਲੜਾਈ ਲੜਦਾ ਹੈ ਉਹ ਤਾਕਤ ਦੇ ਜ਼ੋਰ 'ਤੇ ਹੀ ਜਿਹੜਾ ਹੈ ਉਹ ਲੜਦਾ ਹੈ। ਉਹ ਚੱਲਦਾ ਜਾਂਦਾ ਹੈ, ਆਪਣੀ ਤਾਕਤ ਜਿਹੜੀ ਹੈ ਉਹ ਬਣਾਉਂਦਾ ਜਾਂਦਾ ਹੈ, ਔਰ ਇਸ ਤਾਕਤ ਦੇ ਨਾਲ ਹੀ ਜਿਹੜਾ ਹੈ ਉਹ ਜਿਹੜਾ ਹੈ ਆਪਣੇ ਜਿਹੜੇ ਮਾਮਲੇ ਨੇ ਉਹ ਹੱਲ ਕਰਦਾ ਹੈ। ਰਾਹ 'ਚ ਜਿਹੜੀਆਂ ਉਹਨਾਂ ਨੂੰ ਔਕੜਾਂ ਪੈਂਦੀਆਂ ਨੇ, ਉਹਨਾਂ ਔਕੜਾਂ ਦੇ ਵਿੱਚ ਵੀ ਇਹ ਤਾਕਤ ਹੀ ਜਿਹੜੀ ਹੈ ਉਹ ਉਸ ਦੇ ਜਿਹੜੀ ਹੈ ਉਹ ਕੰਮ ਆਉਂਦੀ ਹੈ। ਇਹ ਮਾਮਲਾ ਜਿਹੜਾ ਨਾ ਚੂੰਕਿ ਅਜੇ ਛਿੜਿਆ ਹੈ, ਅਜੇ ਇਹ ਲੋਕ ਜਿਹੜੇ ਨੇ ਉਹਨਾਂ ਨੂੰ ਇਸ ਦੇ ਬਾਰੇ ਜਿਹੜਾ ਹੈ ਕੋਈ ਇਲਮ ਤੇ ਹੈ, ਪਰ ਰਾਂਝੇ ਨੇ ਕਿਉਂਕਿ ਉੱਥੋਂ ਨਿਕਲਣ ਦਾ ਫੈਸਲਾ ਕੀਤਾ ਹੈ, ਉਸ ਦਾ ਰੂਹ, ਉਸ ਦਾ ਮਨ ਜਿਹੜਾ ਹੈ ਉਹ ਉੱਥੇ ਨਹੀਂ ਲੱਗ ਰਿਹਾ। ਸੋ ਉਹ ਆਪਣੇ ਮਨ ਦੇ ਆਖੇ ਜਿਹੜਾ ਹੈ, ਆਪਣੀ ਰੂਹ ਦੇ ਆਖੇ ਜਿਹੜਾ ਹੈ ਉਹ ਉੱਥੋਂ ਜਿਹੜਾ ਹੈ ਉਹ ਨਿਕਲ ਟੁਰਿਆ ਹੈ। ਤੇ ਨਹੀਂ ਤੇ ਅਗਰ ਰਾਂਝੇ ਦਾ ਮਨ ਜਿਹੜਾ ਹੈ ਉੱਥੇ ਲੱਗਦਾ ਤੇ ਉਹ ਲੋਕਾਂ ਨੂੰ ਇਸ ਸਰੋਤ ਦੇ ਖਿਲਾਫ ਜਿਹੜਾ ਸੀ ਉਸਨੇ ਇਕੱਠਾ ਕਰਨਾ ਸੀ, ਜਮ੍ਹਾਂ ਕਰਨਾ ਸੀ, ਔਰ ਉਸਨੇ ਭੀੜ ਬੰਦ ਕਰਕੇ ਜਿਹੜਾ ਹੈ ਇਹ ਜਿਹੜੀ ਲੜਾਈ ਹੈ ਉਹ ਲੜਨੀ ਸੀ। ਲੇਕਿਨ ਅਸੀਂ ਇਹ ਦੇਖਾਂਗੇ ਕਿ ਜਿੱਥੇ ਉਹਦਾ ਮਨ ਕਰਦਾ ਹੈ, ਜਿੱਥੇ ਉਹਦਾ ਰੂਹ ਕਰਦਾ ਹੈ, ਉੱਥੇ ਉਹ ਲੋਕਾਂ ਨੂੰ ਜਿਹੜਾ ਹੈ ਆਪਣੇ ਨਾਲ ਮਿਲਾਉਂਦਾ ਹੈ, ਔਰ ਲੋਕ ਜਿਹੜੇ ਨੇ ਉਹ ਉਸ ਦੀ ਤਾਕਤ ਬਣਦੇ ਨੇ। ਸੋ ਇਹ ਜਿਹੜੀ ਇਹ ਹੁਣ ਤੱਕ ਅਸੀਂ ਜਿਸ ਮਾਮਲੇ ਦੇ ਉੱਤੇ ਆਏ ਹਾਂ, ਇਸ ਤੋਂ ਜਿਹੜੀ ਸਾਨੂੰ ਗੱਲ ਜਿਹੜੀ ਹੈ ਵਾਰਿਸ ਸ਼ਾਹ ਹੋਰਾਂ ਨੇ ਜਿਹੜੀ ਸਾਡੇ ਸਾਹਮਣੇ ਧਰੀ ਹੈ ਉਹ ਇਹ ਧਰੀ ਹੈ ਕਿ ਲੋਕ ਜਿਹੜੇ ਨੇ ਉਹ ਹੀ ਅਹਿਮ ਚੀਜ਼ ਨੇ। ਸਮਾਜ ਜਿਹੜਾ ਹੈ ਉਹ ਲੋਕਾਂ ਦੇ ਨਾਲ ਹੀ ਚੱਲਦਾ ਹੈ। ਸਮਾਜ ਦੇ ਅੰਦਰ ਜਿਹੜੀ ਪੈਦਾਵਾਰ ਹੈ ਉਹ ਲੋਕਾਂ ਦੇ ਸਦਕੇ ਹੀ ਹੁੰਦੀ ਹੈ। ਦੌਲਤ ਜਿੰਨੀ ਪੈਦਾ ਕੀਤੀ ਜਾਂਦੀ ਹੈ ਉਹ ਲੋਕ ਹੀ ਪੈਦਾ ਕਰਦੇ ਨੇ, ਔਰ ਲੋਕ ਜਿਹੜੇ ਨੇ ਉਹ ਕੌਣ ਨੇ? ਉਹ ਮਜ਼ਦੂਰ ਨੇ, ਉਹ ਕਿਸਾਨ ਨੇ, ਉਹ ਮਿਹਨਤ ਕਸ਼ ਨੇ, ਉਹ ਹੱਥਾਂ ਦੀ ਕਰਕੇ ਖਾਣ ਵਾਲੇ ਨੇ। ਸੋ ਉਹ ਮਿੱਟੀ ਨੂੰ ਸੋਨਾ ਬਣਾਉਂਦੇ ਨੇ, ਉਹ ਫਸਲਾਂ ਖੇਤਾਂ 'ਚੋਂ ਪੈਦਾਵਾਰ ਉਗਾਉਂਦੇ ਨੇ, ਲੋਕਾਈ ਦਾ ਢਿੱਡ ਭਰਦੇ ਨੇ, ਲੋਕਾਈ ਦੀ ਸੇਵਾ ਕਰਦੇ ਨੇ। ਇਸ ਦੇ ਨਾਲ ਨਾਲ ਜਿਹੜਾ ਹੈ ਉਹ ਆਪਣਾ ਵੀ ਢਿੱਡ ਭਰਨ ਦਾ ਜਿਹੜਾ ਹੈ ਉਹ ਚਾਰਾ ਕਰਦੇ ਨੇ। ਲੇਕਿਨ ਅਸੀਂ ਇਹ ਵੇਖਦੇ ਹਾਂ ਕਿ ਕਿਸਾਨ ਜਿਹੜਾ ਖੇਤਾਂ ਦੇ ਵਿੱਚ ਅੰਨ ਉਗਾਉਂਦਾ ਹੈ ਉਸ ਨੂੰ ਰਜਵਾ ਖਾਣ ਨੂੰ ਜਿਹੜਾ ਹੈ ਉਹ ਨਹੀਂ ਮਿਲਦਾ। ਇਸ ਦਾ ਕੀ ਕਾਰਨ ਹੈ? ਐਸੀ ਕਿਹੜੀ ਤਾਕਤ ਹੈ ਜਿਹੜੀ ਕਿ ਉਹ ਜੋ ਉਸਨੇ ਪੈਦਾ ਕੀਤਾ ਹੁੰਦਾ ਹੈ ਉਹਦੇ ਕੋਲ ਜਿਹੜਾ ਹੈ ਉਹ ਲੈ ਕੇ ਚਲੀ ਜਾਂਦੀ ਹੈ, ਔਰ ਉਹ ਆਪ ਆਪਣੀ ਹੱਥੀਂ ਜਿਹੜਾ ਹੈ ਉਸ ਨੂੰ ਜਿਹੜਾ ਹੈ ਉਹ ਤੋੜ ਦਿੰਦਾ ਹੈ। ਸੋ ਇਹ ਪੂਰਾ ਇੱਕ ਮੈਕੈਨਿਜ਼ਮ ਹੈ, ਇਹ ਪੂਰਾ ਇੱਕ ਜਾਦੂ ਹੈ, ਔਰ ਇਸ ਜਾਦੂ ਨੂੰ ਜਿਹੜਾ ਸਮਝਣਾ ਜਿਹੜਾ ਹੈ ਉਹ ਬੜਾ ਜ਼ਰੂਰੀ ਹੈ। ਜਿੱਥੇ ਜਿੱਥੇ ਲੋਕਾਂ ਨੂੰ ਇਸ ਜਾਦੂ ਦੀ ਸਮਝ ਆ ਗਈ ਹੈ ਉੱਥੇ ਲੋਕਾਂ ਨੇ ਇਸ ਦਾ ਜਿਹੜਾ ਤੋੜ ਹੈ ਉਹ ਕੀਤਾ ਹੈ। ਜਿਨ੍ਹਾਂ ਲੋਕਾਂ ਨੇ ਇਹਦਾ ਤੋੜ ਕੀਤਾ ਹੈ ਸਿਆਸੀ ਜ਼ੁਬਾਨ ਦੇ ਵਿੱਚ ਉਹਨਾਂ ਨੂੰ ਅਸੀਂ ਇਨਕਲਾਬੀ ਆਖਦੇ ਹਾਂ, ਉਹਨਾਂ ਨੂੰ ਅਸੀਂ ਔਰ ਪੰਜਾਬੀ ਸੁਲੇਖ ਵਿੱਚ ਅਸੀਂ ਉਹਨਾਂ ਨੂੰ ਆਸ਼ਿਕ ਆਖਦੇ ਹਾਂ। ਸੋ ਇਹ ਜਿਹੜੀ ਅੱਜ ਦੀ ਸਾਡੀ ਜਿਹੜੀ ਗੱਲਬਾਤ ਹੈ ਉਹ ਇਸ ਦਾ ਜਿਹੜਾ ਪਹਿਲਾ ਪੜਾਅ ਹੈ ਰਾਂਝੇ ਦਾ ਉਹ ਮੁੱਕਦਾ ਪਿਆ ਹੈ। ਰਾਂਝੇ ਤੇ ਰਾਂਝੇ ਦੇ ਭਰਜਾਈਆਂ ਦੇ ਵਿਚਕਾਰ ਜਿਹੜਾ ਛੇੜਾ ਹੈ ਉਸ ਦਾ ਅੰਤ ਹੁੰਦਾ ਪਿਆ ਹੈ, ਔਰ ਉਸ ਅੰਤ ਦੇ ਵਿੱਚ ਜਿਹੜਾ ਨਾ ਲੋਕ ਜਿਹੜੇ ਨੇ ਉਹ ਵੀ ਜਿਹੜਾ ਨਾ ਹਕੀਕਤ ਤੋਂ ਜਾਣੂ ਹੋ ਰਹੇ ਨੇ। ਔਰ ਇਹ
ਲੋਕਾਂ ਦਾ ਹਕੀਕਤ ਤੋਂ ਜਾਣੂ ਹੋਣਾ ਜਿਹੜਾ ਹੈ ਉਹ ਬੜਾ ਜ਼ਰੂਰੀ ਹੈ। ਅਗਰ ਤੁਸੀਂ ਕੋਈ ਬਹੁਤ ਵੱਡੀ ਤਬਦੀਲੀ ਜਿਹੜੀ ਹੈ ਉਹ ਨਹੀਂ ਕਰ ਸਕਦੇ ਤੇ ਸਮਾਜ ਦੇ ਵਿੱਚ ਤੁਸੀਂ ਆਪਣਾ ਜਿਹੜਾ ਕਿਰਦਾਰ ਹੈ ਉਹ ਕਈ ਤਰੀਕਿਆਂ ਦੇ ਨਾਲ ਜਿਹੜਾ ਹੈ ਉਹ ਅਦਾ ਕਰ ਸਕਦੇ ਹੋ। ਅਸੀਂ ਇਹ ਸਮਝਦੇ ਹਾਂ ਕਿ ਰਾਂਝੇ ਨੇ ਇੱਥੇ ਆਪਣਾ ਇੱਕ ਜਿਹੜਾ ਕਿਰਦਾਰ ਹੈ ਉਹ ਅਦਾ ਕੀਤਾ ਹੈ। ਉਹਨੇ ਲੋਕਾਂ ਨੂੰ ਦੱਸਦਾ ਹੈ ਕਿ ਤੁਹਾਡਾ ਦੁਸ਼ਮਣ ਜਿਹੜਾ ਹੈ ਉਹ ਕੌਣ ਹੈ। ਤੁਹਾਡਾ ਦੁਸ਼ਮਣ ਜਿਹੜਾ ਹੈ ਉਹ ਦੋਸਤ ਬਣ ਕੇ ਤੁਹਾਡੇ ਨਾਲ ਖੜਾ ਹੈ। ਇਹਦੀ ਪਹਿਚਾਣ ਕਰੋ, ਇਹਦੀ ਸਿਆਣ ਕਰੋ, ਇਹਦੇ ਕੋਲੋਂ ਬਚੋ। ਸੋ ਅਗਰ ਤੁਸੀਂ ਉਹਦੇ ਗੱਲ ਨਹੀਂ ਪੈ ਸਕਦੇ, ਉਹਨੂੰ ਗਲਮਿਓਂ ਫੜ ਕੇ ਜਿਹੜਾ ਤੁਸੀਂ ਲਾਉਣ ਜੋਗੇ ਨਹੀਂ ਹੈ, ਤੇ ਤੁਸੀਂ ਆਪਣੀ ਕਲਾ ਦੇ ਰਾਹੀਂ ਉਹਨਾਂ ਨੂੰ ਜਿਹੜਾ ਹੈ ਉਹ ਬੇਨਕਾਬ ਕਰ ਸਕਦੇ ਹੋ। ਉਹਨਾਂ ਦੇ ਮੁਖੜੇ ਤੋਂ ਮਖੌਟੇ ਜਿਹੜੇ ਨੇ ਉਹ ਲਾ ਸਕਦੇ ਹੋ। ਜਿਸ ਤਰ੍ਹਾਂ ਵਾਰਿਸ ਸ਼ਾਹ ਹੋਰੀ ਜਿਹੜੇ ਨੇ ਉਹ ਮਖੌਟੇ ਜਿਹੜੇ ਨੇ ਉਹ ਲਾ ਰਹੇ ਨੇ, ਉਹ ਦਿਖਾ ਰਹੇ ਨੇ। ਇਸੇ ਤਰ੍ਹਾਂ ਜ਼ੁਲਮ ਦਾ ਅਗਰ ਤੁਸੀਂ ਮੁਕਾਬਲਾ ਨਹੀਂ ਕਰ ਸਕਦੇ ਤੇ ਜ਼ੁਲਮ ਨੂੰ ਜ਼ੁਲਮ ਤੇ ਕਹੋ। ਇਹ ਨਾ ਕਹੋ ਕਿ ਇਹ ਮੇਰੇ ਲੇਖਾਂ ਦੇ ਵਿੱਚ ਲਿਖਿਆ ਹੈ, ਜੋ ਮੇਰੀ ਗੁਰਬਤ ਹੈ, ਜੋ ਮੇਰੀ ਬਿਮਾਰੀ ਹੈ, ਜੋ ਮੇਰੀ ਬੇਰੁਜ਼ਗਾਰੀ ਹੈ, ਇਹ ਮੇਰੇ ਲੇਖਾਂ ਵਿੱਚ ਲਿਖੀ ਹੈ। ਇਹ ਕਹਿਣਾ ਜਿਹੜਾ ਹੈ ਇਹ ਇਸ ਜ਼ੁਲਮ ਦੇ ਵਿਹਾਰ ਨੂੰ ਮਜ਼ਬੂਤ ਕਰਨ ਵਾਲੀ ਗੱਲ ਹੈ। ਸੋ ਜੇ ਅਗਰ ਤੁਸੀਂ ਇਹਨੂੰ ਜ਼ੁਲਮ ਕਹੋਗੇ ਤੇ ਇਹਦੇ ਨਾਲ ਜਿਹੜਾ ਹੈ ਇਸ ਦੇ ਅੰਦਰ ਧੜਕੂ ਪੈਦਾ ਹੋਵੇਗਾ। ਔਰ ਜਿਸ ਵੇਲੇ ਤੁਸੀਂ ਇਹਨੂੰ ਜ਼ੁਲਮ ਕਹਿ ਰਹੇ ਹੋ ਤੇ ਕੋਈ ਹੋਰ ਜੀਵ ਜਿਹੜਾ ਹੈ ਉਹ ਤੁਹਾਡੀ ਇਹ ਗੱਲ ਸੁਣ ਕੇ ਇਸ ਗੱਲ ਨੂੰ ਪੱਲੇ ਬੰਨ੍ਹ ਸਕਦਾ ਹੈ ਔਰ ਇਹ ਜ਼ਾਲਮ ਦੇ ਸਾਹਮਣੇ ਜਿਹੜਾ ਹੈ ਉਹ ਡਟ ਕੇ ਖਲੋ ਸਕਦਾ ਹੈ। ਤੋ ਸੱਜਣੋ ਤੇ ਮਿੱਤਰੋ, ਤੁਸੀਂ ਵੀ ਜਿੱਥੇ ਜਿੱਥੇ ਬੈਠੇ ਹੋ ਆਪਣਾ ਜਿਹੜਾ ਕਿਰਦਾਰ ਹੈ ਜ਼ੁਲਮ ਜਬਰ ਦੇ ਵਿਹਾਰ ਦੇ ਖਿਲਾਫ ਉਹ ਤੁਸੀਂ ਅਦਾ ਕਰੋ। ਅਸੀਂ ਤੇ ਇਹੀ ਚਾਹਾਂਗੇ ਵਾਰਿਸ ਸ਼ਾਹ ਦੀ ਲਿਖਤ ਜਿਹੜੀ ਹੈ ਉਹ ਵੀ ਤੁਹਾਡੇ ਕੋਲ ਜਿਹੜੀ ਹੈ ਇਹੋ ਹੀ ਚਾਹੁੰਦੀ ਹੈ। ਅਗਲੇ ਵਿਲਾਗ ਨੇ ਫਿਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਵਾਂਗੇ। ਉਸ ਵੇਲੇ ਲਈ ਮੈਨੂੰ ਜੋ ਆਗਿਆ ਲੈਣ ਤੋਂ ਪਹਿਲਾਂ ਤੁਹਾਡੇ ਅੱਗੇ ਬੇਨਤੀ ਹੈ ਕਿ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ, ਇਸ ਨੂੰ ਅੱਗੇ ਟੋਰੋ ਔਰ ਜਿਹੜਾ ਘੰਟੀ ਵਾਲਾ ਬਟਨ ਹੈ ਉਹ ਜ਼ਰੂਰ ਦਬਾਓ ਤਾਂ ਕਿ ਸਾਡਾ ਹਰ ਵੀਡੀਓ ਜਿਹੜਾ ਹੈ ਉਹ ਤੁਹਾਨੂੰ ਮਿਲਦਾ ਰਹੇ। ਕੁਲ ਦਾ ਭਲਾ ਤੇ ਕੁਲ ਦੀ ਖੈਰ।